ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਪਾਕਿਸਤਾਨ ਸੰਬੰਧਾਂ ਨੂੰ ਸੁਧਾਰਨ ਲਈ ਪਾਕਿਸਤਾਨ ਸਰਕਾਰ ਦੀ ਹਮਦਰਦ ਪਹੁੰਚ ਨੂੰ ਭਾਰਤੀ ਮੀਡੀਆ ਨੇ ਪਾਕਿਸਤਾਨ ਦੀ ਕਮਜ਼ੋਰੀ ਵਜੋਂ ਉਭਾਰਿਆ। ਭਾਰਤ ਸਰਕਾਰ ਨੇ ਇਸ ਤੇ ਚੁੱਪੀ ਵੱਟੀ ਰੱਖੀ, ਜਿਸ ਤੋਂ ਇਹ ਭਾਵ ਨਿਕਲਦਾ ਸੀ ਕਿ ਮੀਡੀਆ ਵੱਲੋਂ ਜੋ ਕਿਹਾ ਜਾ ਰਿਹਾ ਹੈ ਉਹ ਦਰੁਸਤ ਹੈ। ਸੋ ਸਾਡੇ TV 84 ਦੇ ਬਹੁਤ ਹੀ ਪਿਆਰੇ ਵਿਊਅਰ ਜਵਾਰ ਸ਼ਾਹ ਜੀ ਨੇ ਇੱਕ ਡੀਟੇਲ ਲਿਖਤ ਵਿੱਚ ਇਮਰਾਨ ਖਾਨ ਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਇੰਡੀਆ ਨੂੰ ਖਬਰਾਂ ਦਾ ਨੈਰੇਟਿਵ ਸਿਰਜਣ ਦੀ ਖੁੱਲੀ ਛੁੱਟੀ ਨਾ ਦੇਵੇ, ਸਗੋਂ ਖੁਦ ਨੈਰੇਟਿਵ ਕੰਟਰੋਲ ਕਰਨ। ਸੋ ਇਸ ਬਾਰੇ ਆਪਾਂ ਵਿਚਾਰਾਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਵੀ ਡੀਟੇਲ 'ਚ ਗੱਲ ਕੀਤੀ ਹੈ ਕਿ ਜਿਹੜਾ ਫੈਸਲਾ 24 ਘੰਟੇ ਪਹਿਲਾਂ ਜਿਸ ਨੇ ਹਰ ਇੱਕ ਨੂੰ, ਜਿਹੜਾ ਵੀ ਪਾਕਿਸਤਾਨ ਦਾ ਵਛਿੰਦਾ ਹੀ ਨਹੀਂ, ਪਾਕਿਸਤਾਨ ਦਾ ਵੈਲ ਵਿਸ਼ਰ ਹੈ ਔਰ ਸਿੱਖ ਕੌਮ ਦਾ ਵੱਡਾ ਹਿੱਸਾ ਜਿਹੜਾ ਅੱਜ ਪਾਕਿਸਤਾਨ ਨੂੰ ਔਰ ਉਹਨਾਂ ਦੀ ਪ੍ਰੋਸਪੈਰਿਟੀ, ਸਟੇਬਿਲਿਟੀ ਔਰ ਜ਼ਾਹਰ ਹੈ ਕਸ਼ਮੀਰੀਆਂ ਨੂੰ ਪਿਆਰ ਕਰਦਾ ਹੈ ਔਰ ਉਹਨਾਂ ਦੇ ਦਿਲ ਕਸ਼ਮੀਰੀਆਂ ਦੇ ਨਾਲ ਧੜਕਦੇ ਨੇ। ਉਹਨਾਂ ਸਾਰਿਆਂ ਦੇ ਲਈ ਇਹ ਬੜਾ ਸ਼ੌਕਿੰਗ ਸੀ ਕੱਲ੍ਹ ਜਦੋਂ ਆਇਆ ਕਿ ਜੀ ਇਹ ਸ਼ੂਗਰ ਔਰ ਕਾਟਨ ਇਹ ਹੁਣ ਇੰਪੋਰਟ ਹੋਏਗੀ 50 ਲੱਖ ਟਨ ਔਰ ਉਹਦੀ ਜਿਹੜੀ ਹੈ ਕਲੀਅਰੈਂਸ ਦੇ ਦਿੱਤੀ ਹੈ। ਔਰ ਇਸ ਦੇ ਉੱਤੇ ਕਿ ਕਿਵੇਂ ਇੰਡੀਅਨ ਮੀਡੀਆ ਨੈਰੇਟਿਵ ਨੂੰ ਕੰਟਰੋਲ ਕਰਦਾ। ਔਰ ਜਦੋਂ ਅਸੀਂ ਇੰਡੀਅਨ ਮੀਡੀਆ ਕਹਿੰਦੇ ਹਾਂ, ਇਸ ਨੂੰ ਇਵੇਂ ਹੀ ਮੰਨਿਆ ਜਾਏ ਕਿਉਂਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ, ਰਾ ਹੋਏ ਜਾਂ ਇੰਟੈਲੀਜੈਂਸ ਬਿਊਰੋ ਹੋਏ, ਉਹੀ ਰਨ ਕਰਦੀਆਂ ਕਿ ਕਿਵੇਂ ਬਹੁਤ ਵਾਰ ਸਾਡੀ ਜਿਹੜੀ ਚੰਗੀ ਇੰਟੈਂਸ਼ਨ ਵਾਲੀ ਵੀ ਖਬਰ ਹੈ ਉਸ ਨੂੰ ਮਜਬੂਰੀ ਬਣਾ ਕੇ ਜਾਂ ਇੱਕ ਡਿਫੀਟ ਦਿਖਾ ਦਿੰਦਾ ਹੈ ਮੀਡੀਆ ਔਰ ਸਰਕਾਰ ਚੁੱਪ ਕਰ ਜਾਂਦੀ ਹੈ। ਇੰਡੀਅਨ ਗਵਰਨਮੈਂਟ ਉਸ ਦੇ ਉੱਤੇ ਨੋ ਕਾਮੈਂਟ ਕਰਦੀ। ਤਾਂ ਨੋ ਕਾਮੈਂਟ ਕਰੋ ਇਹਦਾ ਮਤਲਬ ਹੁੰਦਾ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਸਾਇਲੈਂਸ ਇਜ਼ ਹਾਫ ਐਕਸੈਪਟੈਂਸ, ਕਿ ਇਹਦਾ ਮਤਲਬ ਹੈ ਵੀ ਇਹ ਨੈਰੇਟਿਵ ਠੀਕ ਹੈ। ਜਦੋਂ ਤੱਕ ਪਾਕਿਸਤਾਨ ਉੱਠਦਾ ਹੈ ਉਸ ਨੂੰ ਕਰੈਕਟ, ਆਲਰੇਡੀ ਉਹ ਨੈਰੇਟਿਵ ਚੱਲ ਰਿਹਾ ਹੁੰਦਾ ਔਰ ਅਨਫੋਰਚੂਨੇਟਲੀ ਪਾਕਿਸਤਾਨ ਦਾ ਵੀ ਇੱਕ ਹਿੱਸਾ ਮੀਡੀਆ ਦਾ ਖਾਸ ਤੌਰ 'ਤੇ ਉਹ ਇੰਡੀਅਨਸ ਤੋਂ ਇੰਨਾ ਕੁ ਪਤਾ ਨਹੀਂ ਇਨਫਲੂਐਂਸ ਨੇ, ਜੇ ਮੈਂ ਇਹ ਨਾ ਵੀ ਕਹਾਂ ਕਿ ਖਰੀਦੇ ਹੋਏ ਨੇ, ਉਹ ਉਹਨਾਂ ਦੇ ਔਚ ਹੀ ਰਹਿੰਦੇ ਨੇ। ਉਹਨਾਂ ਨੂੰ ਉਹ ਲੱਗਦਾ ਉਹ ਅੱਛਾ ਇਹ ਸ਼ੇਖਰ ਗੁਪਤੇ ਨੇ ਇਹ ਕਹਿ ਦਿੱਤਾ, ਇਹ ਫਲਾਣੇ ਨੇ ਇਹ ਕਹਿ ਦਿੱਤਾ। ਉਹ ਉਹਨਾਂ ਦੇ ਜਿਹੜੇ ਬਿਲਕੁਲ ਭਾਵੇਂ ਉਹਨਾਂ ਦੇ ਜਿਹੜੇ ਨਹੀਂ ਵੀ RSS ਨੈਰੇਟਿਵ ਨੂੰ ਅੱਗੇ ਤੋਰਨ ਵਾਲੇ ਸੋ ਕਾਲਡ ਸੈਕੂਲਰਸ ਔਰ ਲੈਫਟਿਸਟ, ਉਹ ਵੀ ਪਾਕਿਸਤਾਨ ਪ੍ਰਤੀ ਕੋਈ ਚੰਗੀ ਭਾਵਨਾ, ਇਸੇ ਤਰ੍ਹਾਂ ਸਿੱਖਾਂ ਪ੍ਰਤੀ ਵੀ ਉਹ ਖੁਦ ਹੀ ਉਹਨਾਂ ਨੂੰ ਕੋਈ ਕਹਿਣ ਨਹੀਂ ਆਉਂਦਾ ਕਿ ਵੀ ਤੁਸੀਂ ਇਹ ਲਿਖੋ ਅਤੇ ਇਹ ਨਾ ਲਿਖੋ। ਉਹਨਾਂ ਦੇ ਅੰਦਰ ਇਸ ਕਿਸਮ ਦਾ ਬਣਿਆ ਹੋਇਆ ਹੈ, ਮੁਸਲਮਾਨਾਂ ਲਈ, ਪਾਕਿਸਤਾਨ ਲਈ ਹੇਟਰਡ ਹੈ, ਸਿੱਖਾਂ ਲਈ ਹੈ, ਕਿ ਉਹ ਖੁਦ ਹੀ ਉਸ ਤਰੀਕੇ ਦਾ ਜਿਹੜੀ ਖਬਰ ਉਹ ਸਮਝਦੇ ਨੇ ਉਭਾਰਨੀ ਆ, ਉਹਨੂੰ 10 ਗੁਣਾ ਜ਼ਿਆਦਾ ਜਿਹੜੀ ਹੈ ਉਹ ਪ੍ਰਮੋਟ ਕਰਨਗੇ। ਜਿਹੜਾ ਉਹਨੂੰ ਲੱਗਦਾ ਵੀ ਇਹ ਅਕਲੀਅਤਾਂ ਦਾ ਭਲਾ ਉਹਨੂੰ ਖੁਦ ਹੀ ਦਬਾ ਦੇਣਗੇ। ਔਰ ਸਾਡੇ ਬਹੁਤ ਪਿਆਰੇ ਵਿਊਅਰ ਹੀ ਨਹੀਂ, ਸਾਨੂੰ ਬਹੁਤ ਸਾਰੀ ਜਾਣਕਾਰੀ ਵੀ ਭੇਜਦੇ ਨੇ ਟਾਈਮ ਟੂ ਟਾਈਮ। ਜਵਾਰ ਸ਼ਾਹ ਜੀ, ਉਹਨਾਂ ਨੇ ਇਸ ਸਾਰੇ ਦੇ ਉੱਤੇ, ਔਰ ਇਹ ਜਿਹੜੀ ਮੈਂ ਲਿਖਤ ਪੜ੍ਹਨ ਲੱਗਾ ਇਹ ਉਹਨਾਂ ਨੇ ਹੋਰ ਵੀ ਥਾਵਾਂ 'ਤੇ ਜਿਹੜੀ ਹੈ ਪਬਲਿਸ਼ ਹੋਈ ਹੋਏਗੀ, ਪਰ ਇਹ ਮੈਂ ਇੱਕ ਤਾਲਿਬ ਇਲਮ ਹੋਣ ਦੇ ਨਾਤੇ ਔਰ ਸਾਡੇ ਵੀਰ ਭੈਣਾਂ ਵੀ ਜਿਹੜੇ ਇਨਫਲੂਐਂਸ ਹੁੰਦੇ ਨੇ ਇੰਡੀਅਨ ਮੀਡੀਆ, ਉਹਨਾਂ ਦੇ ਲਈ ਵੀ ਇਹ ਇੱਕ ਟਿਊਟੋਰੀਅਲ ਹੈ। ਔਰ ਮੈਂ ਇਹ ਸਮਝਦਾ ਹਾਂ ਵੀ ਇਹ ਵਰਥ ਹੈ ਕਿ ਇਸ ਨੂੰ ਇੱਕ ਪੂਰੇ ਸੈਗਮੈਂਟ 'ਚ ਡਿਸਕਸ ਕੀਤਾ ਜਾਂਦਾ ਉਹਨਾਂ ਦੀ। ਔਰ ਉਹਨਾਂ ਨੇ ਇਸ ਦਾ ਟਾਈਟਲ ਵੀ ਇਹੀ ਦਿੱਤਾ ਹੈ, ਉਨਵਾਨ ਵੀ, ਡੋਂਟ ਲੈਟ ਇੰਡੀਆ ਕੰਟਰੋਲ ਦਾ ਨੈਰੇਟਿਵ, or it is time to review the process of engagement with India which became public via the point statement by Director General Military Operations on both sides in February। ਉਹਨਾਂ ਨੇ ਫਰਵਰੀ ਤੋਂ ਗੱਲ ਸ਼ੁਰੂ ਕੀਤੀ ਕਿ ਦੋਨੋਂ ਪਾਸਿਆਂ ਦੇ ਮਿਲਟਰੀ ਆਪਰੇਸ਼ਨਸ ਦੇ ਡਾਇਰੈਕਟਰ ਜਨਰਲਸ ਨੇ ਜਿਹੜੀ ਉਹਨਾਂ ਦੀ ਇੰਗੇਜਮੈਂਟ ਹੋਈ, ਉੱਥੋਂ ਉਹ ਗੱਲ ਸ਼ੁਰੂ ਕਰਦੇ ਨੇ। The reason for such a review needs to be stated up front। India, which wanted a reprieve for several reasons, has begun to shape the narrative to its own advantage and is back to using its old playbook। Consider, ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਫਸਿਆ ਹੋਇਆ ਹੈ ਉਹਨੂੰ ਥੋੜ੍ਹਾ ਜਿਹਾ ਸਾਹ ਉਹ ਚਾਹੁੰਦੇ ਸੀ ਸਾਨੂੰ ਆਏ, ਹਫੇ ਹੋਏ ਸੀ, ਔਰ ਇਸ ਸਾਰੇ 'ਚੋਂ ਉਹਨਾਂ ਨੇ ਆਪਣੇ ਫਾਇਦੇ ਲਈ ਕਿਵੇਂ ਜਿਹੜਾ ਹੈ ਉਸ ਨੈਰੇਟਿਵ ਨੂੰ ਸ਼ੇਪ ਕੀਤਾ ਹੈ। ਔਰ ਉਹ ਪੁਰਾਣੇ ਜਿਹੜੇ ਉਹਨਾਂ ਦੀ ਕਿਤਾਬ ਦੇ ਪਲੇਬੁੱਕ ਦੇ ਟ੍ਰਿਕ ਨੇ ਉਹਨਾਂ ਨੇ ਕਿਵੇਂ ਜਿਹੜੇ ਨੇ ਉਹ ਯੂਜ਼ ਕਰਦੇ ਨੇ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ wrote a letter to Pakistan's Prime Minister Imran Khan on Pakistan Day। The letter, which is a customary courtesy while expressing India's desire to have cordial relations with people of Pakistan, makes it contingent upon, quote,
ਐਨ ਐਨਵਾਇਰਨਮੈਂਟ ਆਫ ਟਰਸਟ ਡਿਵੋਇਡ ਆਫ ਟੈਰਰ ਐਂਡ ਹੌਸਟਿਲਿਟੀ। ਕਿ ਉਹਨੇ ਮੋਦੀ ਨੇ ਮੈਸੇਜ ਭੇਜਿਆ ਜਿਹੜਾ ਕਸਟਮਰੀ ਹੈ, ਰਵਾਇਤੀ ਹੈ, ਪਰ ਉਹਦੇ 'ਚ ਵੀ ਆਮ ਤੌਰ 'ਤੇ ਤੁਸੀਂ ਇਸ ਕਿਸਮ ਦੇ ਮੈਸੇਜ ਵੇਲੇ ਕੋਈ ਕੰਟਰੋਵਰਸ਼ੀਅਲ ਜਾਂ ਚੁਭਵੀਂ ਗੱਲ ਨਹੀਂ ਕਰਦੇ, ਪਰ ਉਹਦੇ 'ਚ ਵੀ ਪਾਕਿਸਤਾਨ ਨੂੰ ਇਹ ਤਾਨਾ ਦੇਣ ਵਾਂਗ ਸੀ ਜੀ ਗੱਲਬਾਤ ਤਾਂ ਹੀ ਹੋਏਗੀ ਤੁਸੀਂ ਵਿਸ਼ਵਾਸ ਦਾ ਔਰ ਐਸਾ ਮਾਹੌਲ ਜਿੱਥੇ ਦਹਿਸ਼ਤਗਰਦੀ ਔਰ ਦੁਸ਼ਮਣੀ ਨਾ ਹੋਏ, ਜਿਵੇਂ ਪਾਕਿਸਤਾਨ ਹੀ ਜਿਹੜਾ ਉਹ ਦਹਿਸ਼ਤਗਰਦੀ ਔਰ ਦੁਸ਼ਮਣੀ ਦਾ ਮੇਨ ਕਾਰਨ ਹੋਏ। ਸੋ ਇਹ ਹੁਣ ਇਸ ਲੈਟਰ ਦੇ ਬਿਹਾਫ ਤੇ ਲੈਟਰਸ ਔਨ ਸੱਚ ਓਕੇਜ਼ਨ ਜਨਰਲੀ eschew reference to disputes or areas of divergence, but even discounting that, it should be clear that for India the idea for a conductive environment is necessarily wedded to its terror mantra, which it has been selling to the world since occupied and now illegally annexed Kashmir erupted in the 90s। ਕਿ ਵੀ ਇਹ ਕੀ ਹੈ, ਜਦੋਂ ਉਹ ਦਹਿਸ਼ਤਗਰਦੀ ਕਹਿੰਦਾ ਜਾਂ ਕੀ ਹੈ, ਉਹਦਾ ਹਵਾਲਾ ਕਸ਼ਮੀਰ ਹੁੰਦਾ ਹੈ ਜਿਹੜਾ ਪਹਿਲਾਂ ਹੀ ਭਾਰਤੀ ਕਬਜ਼ੇ ਵਾਲਾ ਸੀ ਔਰ ਹੁਣ 5 ਅਗਸਤ 2019 ਤੋਂ ਤਾਂ ਉਹ ਐਨੈਕਸਡ ਟੈਰੀਟੋਰੀ ਹੈ ਤੇ ਉਹ ਉਹਨਾਂ ਨੇ ਸਿੱਧਾ ਹੀ ਆਪਣੇ ਕਬਜ਼ੇ 'ਚ ਲੈ ਲਈ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਲਈ 90ਵਿਆਂ 'ਚ ਜਦੋਂ ਕਸ਼ਮੀਰ ਉਬਲਿਆ ਉਦੋਂ ਤੋਂ ਲੈ ਕੇ ਇਹੀ ਨੈਰੇਟਿਵ ਉਹਨਾਂ ਦਾ ਕਸ਼ਮੀਰੀਆਂ ਦੀ ਸਟਰਗਲ ਨੂੰ ਦਹਿਸ਼ਤਗਰਦੀ ਤੇ ਪਾਕਿਸਤਾਨ ਦੀ ਉਸ ਲਈ ਹਮਦਰਦੀ ਜਿਹੜੀ ਹੈ, ਉਸ ਦਾ ਮਤਲਬ ਹੈ ਵੀ ਪਾਕਿਸਤਾਨ ਉਹ ਦਹਿਸ਼ਤਗਰਦੀ ਕਰਵਾ ਰਿਹਾ। As if on cue, Indian media began referring to the letter, specifically pointing to the issue of terror, and argued that ball is now in Pakistan's court. The Indian government has also been feeding stories to the Indian media on the sly, creating an impression that process is moving apace। ਉਹਨਾਂ ਨੇ ਕਿਹਾ ਜੀ ਇੰਡੀਅਨ ਮੀਡੀਆ ਨੇ ਇੱਕਦਮ ਉਹ ਜਿਹੜਾ ਟੈਰਰ ਔਰ ਦੂਜੇ ਵਾਲੇ ਨੂੰ ਚੁੱਕਿਆ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਸਟੋਰੀਜ਼ ਜਿਹੜੀਆਂ ਨੇ ਉਹ ਪਲਾਂਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਇੰਡੀਅਨ ਗਵਰਨਮੈਂਟ ਦੀਆਂ ਹੀ ਉਹ ਭੇਜੀਆਂ ਸਟੋਰੀਜ਼ ਸੀ ਝੂਠ ਦੇ ਉੱਤੇ ਮਬਨੀ ਕਿ ਇਹ ਜਿਹੜੀ ਹੈ ਇਹ ਦੱਸਣ ਦੇ ਲਈ ਕਿ ਵੀ ਜਿਵੇਂ ਪਾਕਿਸਤਾਨ ਦੇ ਨਾਲ ਇਹ ਗੱਲਬਾਤ ਹੁਣ ਅੱਗੇ ਤੁਰਨ ਲੱਗੀ ਹੈ, ਬਟ ਇਹਨਾਂ ਸ਼ਰਤਾਂ ਦੇ ਉੱਤੇ। Inadvertently or otherwise, Pakistan seems to have helped fuel these speculations. At the Islamabad security dialogue, from Prime Minister to Foreign Minister and Army Chief, everyone talked about peace and geoeconomics, while at one level it signaled that the current policy has broad support with the government. Certain comments caused much consternation among Kashmiris in Indian occupied Kashmir। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜਾ ਇੰਡੀਅਨ ਮੀਡੀਆ ਨੇ ਨੈਰੇਟਿਵ ਦਿੱਤਾ ਔਰ ਜਿਹੜਾ ਇਸਲਾਮਾਬਾਦ ਸਿਕਿਉਰਿਟੀ ਡਾਇਲੌਗ 'ਚ ਜਿਹੜੀ ਉੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ, ਆਰਮੀ ਚੀਫ ਜਿਹੜੀ ਉਹਨਾਂ ਨੇ ਅਮਨ ਔਰ ਜੀਓ ਇਕਨੋਮਿਕਸ ਦੀ ਗੱਲ ਕੀਤੀ, ਇਸ ਤੋਂ ਵੀ ਇਹ ਮੈਸੇਜ ਗਿਆ ਕਿ ਵੀ ਜਿਵੇਂ ਜਿਹੜਾ ਇਹ ਕੁਛ ਨਵਾਂ ਸਿਰਜਿਆ ਜਾ ਰਿਹਾ ਜਿਹਦੇ 'ਚ ਕਸ਼ਮੀਰੀਆਂ ਦਾ ਜਾਂ ਦੂਸਰੇ ਵਾਲਾ ਪਾਰਟ ਉਹ ਬੈਕ ਬਰਨਰ ਤੇ ਚਲਾ ਗਿਆ ਔਰ ਇਹੀ ਕਾਰਨ ਸੀ ਕਿ ਜਿਹੜੇ ਖਾਸ ਤੌਰ 'ਤੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਕਸ਼ਮੀਰੀ ਨੇ ਉਹਨਾਂ ਦਾ ਮੱਥਾ ਠਣਕਿਆ। The army chief's remark that two sides could first go to the low-hanging fruit should have been avoided. Similarly, burying the past is a poor choice of words, even though General Bajwa didn't mean it in a way it has been interpreted. Language is serious business. It becomes crucial when one is also signaling। ਇਹ ਬਹੁਤ ਕੀਮਤੀ ਗੱਲ ਉਹਨਾਂ ਨੇ ਕੀਤੀ ਕਿ ਗੱਲ ਭਾਵੇਂ ਨਾ ਤਾਂ ਇਮਰਾਨ ਖਾਨ ਉਹਨਾਂ ਨੇ ਕਸ਼ਮੀਰ ਮੁੱਦੇ ਨੂੰ ਛੱਡਿਆ ਸੀ ਨਾ ਜਨਰਲ ਬਾਜਵੇ ਨੇ, ਪਰ ਜਦੋਂ ਤੁਸੀਂ ਉਸ ਕਿਸਮ ਦੀ ਗੱਲ ਕਰ ਰਹੇ ਹੋ ਕਿ ਜੀ ਪਹਿਲਾਂ ਤੁਸੀਂ ਜਿਹੜਾ ਫਰੂਟ ਥੱਲੇ ਟਾਹਣੀਆਂ 'ਤੇ ਲਮਕਦਾ ਉਹਨੂੰ ਤੋੜਦੇ ਹੋ ਕਿ ਵੀ ਚਲੋ ਅਸੀਂ ਸਟਾਰਟ ਕਰੀਏ, ਜਾਂ ਜਨਰਲ ਬਾਜਵਾ ਦਾ ਕਹਿਣਾ ਕਿ ਭਾਈ ਗੜੇ ਮੁਰਦੇ ਨਾ ਉਖਾੜੀਏ, ਪਹਿਲਾਂ ਅੱਗੇ ਦੀ ਗੱਲ ਕਰੀਏ। ਹਾਲਾਂ ਅਗਲਾ ਫਿਕਰਾ ਹੋਈ, ਲੇਕਿਨ ਜਿਹਨੇ ਮਿਸਚਿਫ ਕਰਨੀ ਜਾਂ ਨੈਰੇਟਿਵ ਬਣਾਉਣਾ ਉਹਨੇ ਪਹਿਲਾ ਫਿਕਰਾ ਕਿ ਬਰੀ ਦਾ ਪਾਸ ਕਿ ਹੋ ਗਿਆ ਸੋ ਹੋ ਗਿਆ ਹੈ ਜੀ, ਅੱਗੇ ਤੁਸੀਂ ਦੇਖੋ ਕੀ ਇਹਦਾ ਮਤਲਬ ਹੈ ਕਿ ਵੀ ਜਿੱਤ ਗਏ ਸੀ। ਸੋ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ। The army chiefs remarked that the two sides could first go for the low-hanging fruit should have been avoided। ਇਹ ਮੈਂ ਪੜ੍ਹ ਦਿੱਤਾ ਹੈ। The other important point about signaling is to know where and when to stop saying things ਕਿ ਭਾਈ ਕਿੱਥੇ ਚੁੱਪ ਕਰਨਾ ਹੈ। ਇਹ ਵੀ ਇਹ ਡਿਪਲੋਮੇਸੀ ਦੇ ਵਿੱਚ ਔਰ ਫਰਦਰ ਜਿਹੜਾ ਉਹਦੇ ਚੋਂ ਨੈਰੇਟਿਵ ਨਿਕਲਦਾ ਇੰਪੋਰਟੈਂਟ ਹੁੰਦਾ ਹੈ। ਅਨਫੋਰਚੂਨੇਟਲੀ too many important functionaries of the state have been making too many references to peace within the region that has not worked to Pakistan's advantage. It looks less like an initial expression of intent and more as desperation. The first is important
and can be defended. The second is disastrous. Furthermore, any talk of low-hanging fruit doesn't scare with a demand for a prior reversal of India's illegal and unilateral actions in Indian occupied Kashmir. ਹੁਣ ਜੇ ਤੁਸੀਂ ਕਹਿ ਰਹੇ ਹੋ ਜੀ ਲੋ ਹੈਂਗਿੰਗ ਫਰੂਟ ਦਾ ਮਤਲਬ ਹੈ ਵੀ ਤੁਸੀਂ ਕੋਈ ਪਰੀ ਕੰਡੀਸ਼ਨ ਨਹੀਂ ਰੱਖੀ ਕਿ ਪਹਿਲਾਂ ਜਾਓ 5 ਅਗਸਤ 2019 ਤੋਂ ਪਹਿਲਾਂ ਵਾਲੀ ਲਾਈਨ ਤੇ, ਜਦੋਂ ਕਰ ਲੋਗੇ ਫਿਰ ਅਸੀਂ ਦੇਖਾਂਗੇ ਕਿ ਭਾਈ ਕਿਹੜਾ ਫਰੂਟ ਤੋੜਨਾ ਹੈ, ਲੋ ਹੈਂਗਿੰਗ ਤੋੜਨਾ ਹੈ ਕਿ ਟੀਸੀ ਦਾ ਬੇਰ ਲਾਣਾ ਹੈ। ਸੋ ਜ਼ਾਹਿਰ ਹੈ ਕਿ ਵੀ ਇਹ ਇੱਕ ਕਮਜ਼ੋਰ ਪੱਖ ਸੀ ਜਿਹਨੂੰ ਉਹਨਾਂ ਨੇ ਟੂ ਦਾ ਹਿਲਟ ਵਰਤਿਆ। ਔਰ ਫਿਰ ਨਾਲ ਦੀ ਨਾਲ ਜਦੋਂ ਇੱਕ ਸਪੋਕਸਮੈਨ ਨਹੀਂ ਹੁੰਦਾ ਗੱਲ ਕਰਨ ਵਾਲਾ, ਸਾਰੇ ਹੀ ਜਿਹੜੇ ਨੇ ਉਹ ਕਾਜ਼ੀ ਹੁੰਦੇ ਨੇ ਫਤਵੇ ਦੇਣ ਵਾਲੇ, ਫਤਵਾ ਓਪੀਨੀਅਨ ਨੂੰ ਕਹਿੰਦੇ ਨੇ, ਹਰ ਕੋਈ ਆਪਣਾ ਓਪੀਨੀਅਨ ਦੇ ਰਿਹਾ। ਫਿਰ ਉਸ ਸਾਰੇ ਚੋਂ ਜਿਹੜਾ ਮਰਜ਼ੀ ਨੂੰ ਲੈ ਕੇ ਜਿਨ੍ਹਾਂ ਨੇ ਨੈਰੇਟਿਵ ਬਣਾਉਣਾ ਉਹ ਜੋ ਮਰਜ਼ੀ ਸਿਰਜਣ। ਕੰਬਾਈਨ ਦਾ ਡਿਜ਼ਾਇਰ ਟੂ ਸਪੀਕ ਮੋਰ ਆਫਟਨ ਅਬਾਊਟ ਪੀਸ than required while staying quiet on the workings of the back channel has allowed the Indian government to feed stories to its media about who met whom and where. The ploy is simple, tried and tested. Feed the story through unnamed source and then make no comment with reference to those stories. It works just fine for the media. To any query about the veracity of events as described, the media can cite government silence as evidence that the story is correct. ਅਸੀਂ ਇਸ ਦੇ ਉੱਤੇ ਗੱਲ ਕੀਤੀ ਹੈ ਕਿ ਭਾਈ ਕਈ ਵਾਰ ਜਿੱਥੇ ਚੁੱਪ ਵੀ ਰਿਹਾ ਜਾ ਸਕਦਾ ਉਹਦੇ ਬਾਰੇ ਵੀ ਤੁਸੀਂ ਗੱਲ ਕਰ ਰਹੇ ਹੋ, ਬੈਕ ਚੈਨਲ 'ਚ ਕੀ ਚੱਲ ਰਿਹਾ ਉਹਦਾ ਲੋਕਾਂ ਨੂੰ ਪਤਾ ਨਹੀਂ ਹੈ ਜਾਂ ਤੁਸੀਂ ਸਾਹਮਣੇ ਨਹੀਂ ਲਿਆਂਦਾ। ਇੰਡੀਅਨ ਗਵਰਨਮੈਂਟ ਆਪਣੇ ਮੀਡੀਆ ਨੂੰ ਉਸ ਕਿਸਮ ਦੀਆਂ ਕਹਾਣੀਆਂ ਫੀਡ ਕਰ ਰਹੀ ਹੈ ਔਰ ਇਹ ਉਹਨਾਂ ਦੀ ਟਾਈਮ ਟੈਸਟਡ ਕੰਮ ਕਰਨ ਦਾ ਤਰੀਕਾ ਹੈ ਕਿ ਵੀ ਅਨਨੇਮਡ ਸੋਰਸ ਰਾਹੀਂ ਖਬਰ ਪਲਾਂਟ ਕਰੋ ਫਿਰ ਚੁੱਪ ਕਰ ਜਾਓ। ਮੀਡੀਆ ਵੀ ਇਹ ਸੋਚੇਗਾ ਵੀ ਜਿਹੜੇ ਚੁੱਪ ਕਰ ਗਏ ਨੇ ਦਾ ਮਤਲਬ ਕੁਛ ਤਾਂ ਹੈ ਔਰ ਇਸ ਤਰੀਕੇ ਨਾਲ ਜਿਹੜੀ ਹੈ ਇਹ ਇਨਡਾਇਰੈਕਟਲੀ ਐਵੀਡੈਂਸ ਚਲਾ ਜਾਂਦਾ ਹੈ ਕਿ ਸਟੋਰੀ ਇਹ ਠੀਕ ਹੈ। ਬਟ ਦਾ ਪ੍ਰੋਬਲਮ on the Pakistan side of speaking too much about peace and keeping silent on where matters stand gives India the space to shape the narrative that may not be what Islamabad wants, but that is exactly what is happening. ਇਹ ਹੈ ਕਿ ਵੀ ਤੁਸੀਂ ਜੋ ਲਾਈਨ ਲਈ ਹੈ ਬੇਸ਼ੱਕ ਬੈਕ ਚੈਨਲ ਤੁਹਾਨੂੰ ਵੀ ਕਹਿ ਰਹੇ ਨੇ, ਇੰਡੀਆ ਵੀ ਭਾਵੇਂ ਬੈਕ ਦੇ ਉੱਤੇ ਗੋਡੇ ਤੁਹਾਡੇ ਅੱਗੇ ਟੇਕ ਕੇ ਬੈਠਾ ਹੈ, ਲੇਕਿਨ ਗੱਲ ਤਾਂ ਅਲਟੀਮੇਟਲੀ ਲੋਕਾਂ ਨੇ ਤਾਂ ਉਹੀ ਬਿਲੀਵ ਕਰਨੀ ਹੈ ਜੋ ਕਿ ਮੀਡੀਆ ਰਾਹੀਂ ਨੈਰੇਟਿਵ ਸਿਰਜਿਆ ਜਾਂਦਾ ਹੈ। ਐਡੀਸ਼ਨਲੀ ਦੇਰ ਇਜ਼ ਐਨ ਇੰਟਰਨੈਸ਼ਨਲ ਡਾਇਮੈਂਸ਼ਨ ਟੂ ਇੰਡੀਆ ਸਟ੍ਰੈਟਜੀ. World powers are always concerned, as they should be, about hostility between Pakistan and India, both nuclear powers. So any thaw is always welcomed. It was no surprise that United States called the ceasefire a positive development. It works perfectly for Modi, who would like nothing better than to make other state actors think that India is serious about normalizing with Pakistan while delaying walking the talk. ਕਿ ਵੀ ਜਿਹੜਾ ਕਰਨ ਵਾਲੀ ਗੱਲ ਹੈ ਉਹ ਗੱਲਾਂ ਕਰੀ ਜਾਓ, ਉਹਦੇ ਤੇ ਅਮਲ ਨਾ ਕਰੋ। ਪਰ ਜਦੋਂ ਅਮਰੀਕਾ ਨੇ ਵੀ ਕਿਹਾ ਜੀ ਬਹੁਤ ਵੈਲਕਮ ਹੈ ਇਹ ਮਿਲਟਰੀ ਕਮਾਂਡਰਸ ਦੀ ਆਪਸ 'ਚ ਹੋ ਗਈ ਗੱਲਬਾਤ, ਵੈਰੀ ਗੁੱਡ ਵੈਰੀ ਗੁੱਡ। ਸੋ ਇੰਡੀਆ ਦੇ ਜਿਹੜੇ ਇੰਟਰਨੈਸ਼ਨਲੀ ਔਰ ਅਸੀਂ ਦੇਖਿਆ ਕਿ ਡਿਸਇਨਫੋ ਲੈਬ ਦੇ ਥੱਲੇ ਕਿਵੇਂ 500 ਤੋਂ ਜ਼ਿਆਦਾ ਵੈਬਸਾਈਟ, ਪੋਰਟਲਸ, ਥਿੰਕ ਟੈਂਕ, NGOs, ਮਰੇ ਹਾਰਵਰਡ ਪ੍ਰੋਫੈਸਰ ਦੇ ਪ੍ਰੋਫਾਈਲ ਕ੍ਰੀਏਟ ਕਰਕੇ ਫਿਰ ਇਹ ਕਿਵੇਂ ਇੰਟਰਨੈਸ਼ਨਲੀ ਆਪਣਾ ਝੂਠ ਵੇਚਦੇ ਨੇ। ਔਰ ਇਨ ਦਾ ਐਂਡ ਇਹੀ ਹੁੰਦਾ ਹੈ ਕਿ ਇਹ ਪ੍ਰਭਾਵ ਜਾਂਦਾ ਹੈ ਕਿ ਜੀ ਇੰਡੀਆ ਬਹੁਤ ਸੀਰੀਅਸ ਹੈ ਨਾਰਮਲਾਈਜ਼ ਕਰਨ ਲਈ, ਤੇ ਕੱਲ ਨੂੰ ਇੱਕ ਅੱਧੀ ਘਟਨਾ ਕਰਵਾ ਕੇ ਫਿਰ ਉਹ ਪਾਕਿਸਤਾਨ ਦੇ ਸਿਰ ਮੜ ਦਿੰਦੇ ਨੇ ਕਿ ਜੀ ਇਹ ਇਹੀ ਦਹਿਸ਼ਤਗਰਦੀ ਕਰ ਰਹੇ ਨੇ। The problem with looking at Pakistan-India relations in a crisis prevention framework is that it pushes the central dispute, Indian occupied Kashmir and Kashmiris, to the back burner, spotlighting instead crisis prevention as the desirable requirement. It also helps India defy its international obligations with reference to Indian occupied Kashmir. This is why the low-hanging fruit talk takes us further away from what is and should remain fundamental to any normalization, that is Kashmir and Kashmiris. It is quite another thing that even Siachen and Sar Creek are not low-hanging fruit. ਹੁਣ ਜਦੋਂ ਵੀ ਗੱਲ ਹੋਏਗੀ ਜਿਸ ਅੰਦਾਜ਼ 'ਚ ਕਿਹਾ ਜਾਂਦਾ ਹੈ, ਸੋ ਜਿਹੜੀ ਭਾਰਤ ਦੀ ਇੰਟਰਨੈਸ਼ਨਲ ਕਮਿਟਮੈਂਟ ਹੈ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਦੇ ਥੱਲੇ ਕਿ ਬਈ ਉਹਨੇ ਪਲੇਬਿਸਾਈਡ ਉਹ ਸਾਰੀ ਬੈਕ ਬਰਨਰ 'ਤੇ ਚਲਾ ਜਾਂਦਾ ਹੈ
ਔਰ ਇਹ ਸਾਰੇ 'ਚ ਇਹੀ ਹੁੰਦਾ ਹਾਲਤ ਨੋਰਮਲ ਕਰੋ ਜੀ, ਦੋਨੋਂ ਨਿਊਕਲੀਅਰ ਪਾਵਰਸ, ਨਿਊਕਲੀਅਰ ਫਲੈਸ਼ ਪੁਆਇੰਟ ਇੱਧਰ ਉੱਧਰ। ਔਰ ਜਿਹੜੇ ਦੂਸਰੇ ਇਸ਼ੂ ਨੇ ਜਿਹਦੇ 'ਚ ਭਾਰਤ ਨੇ ਪੂਰੀ ਜ਼ਿਆਦਤੀ ਕੀਤੀ ਹੋਈ ਹੈ ਕਸ਼ਮੀਰ ਵਾਂਗ, ਸਿਆਚਨ ਔਰ ਦੂਸਰਾ, ਉਹਦੀ ਤਾਂ ਗੱਲ ਹੀ ਮੁੱਕ ਜਾਂਦੀ, ਕਿਉਂਕਿ ਉਹ ਤਾਂ ਫਿਰ TC ਦੇ ਬੇਰ ਨੇ, ਉਹ ਤਾਂ ਔਰ ਟੁਵਰਡਸ ਦਾ ਐਂਡ ਅਸੀਂ ਆ ਰਹੇ। ਅੱਛਾ। ਔਰ ਯੁਵਰਾਜ ਸ਼ਾਹ ਸਾਹਿਬ ਕਹਿੰਦੇ ਨੇ, ਆਈ ਅੰਡਰਸਟੈਂਡ that processes are more complex than my deliberate simplification above, but the point I am trying to make is that we need to control the narrative more astutely. In fact, as I have noted in this space before, while movement is important, we need to be very cautious. We are dealing with a person whose political fortunes are scarcely grounded in his Hindutva ideology that is both anti-Muslim and anti-Pakistan. Even if we were to leave Indian occupied Kashmir and Kashmiris aside for a moment, it would be instructive to ask whether Modi and his cohorts can survive without hostility to Pakistan. ਇਹ ਉਹਨਾਂ ਨੇ ਬਿਲਕੁਲ ਇੱਕ ਹਕੀਕਤ ਦੀ ਗੱਲ ਕੀਤੀ ਹੈ ਕਿ ਕਾਂ ਉਸ ਦੀ ਤਾਂ ਖੁਰਾਕ ਹੀ ਗੰਦ ਹੈ, ਉਸ ਦੇ ਅੱਗੇ ਤੁਸੀਂ ਮੋਤੀਆਂ ਦਾ ਢੇਰ ਲਾ ਦਿਓ, ਉਹਨੇ ਗੰਦ ਨੂੰ ਹੀ ਚੁੰਝ ਮਾਰਨੀ ਹੈ। ਹੁਣ ਸਾਰੀ ਮੋਦੀ ਦੀ ਪੋਲੀਟਿਕਸ ਜਾਂ RSS ਦੀ ਤਾਂ ਖੜੀ ਨਫ਼ਰਤ ਦੇ ਉੱਤੇ ਹੈ, ਪਾਕਿਸਤਾਨ ਦੇ ਖਿਲਾਫ ਹੋਏ, ਮੁਸਲਮਾਨਾਂ ਦੇ ਖਿਲਾਫ ਹੋਏ, ਕਸ਼ਮੀਰ ਦੀ ਲਾਈਨ ਉਹਨਾਂ ਦੀ RSS ਦੇ ਫਾਊਂਡਰ ਜਿਹੜੇ ਜਨਸੰਘ ਦਾ ਸ਼ਿਆਮਾ ਪ੍ਰਸਾਦ ਮੁਖਰਜੀ ਤੋਂ ਹੀ ਸ਼ੁਰੂ ਹੁੰਦੀ ਹੈ, ਜਿਹਦਾ ਕਹਿੰਦੇ ਜੀ ਮਾਰਤਾ ਉਹਨੂੰ ਸ਼ੇਖ ਅਬਦੁੱਲੇ ਨੇ, ਜਿਹਨੇ ਭਾਰਤੀ ਜਨਸੰਘ ਫਾਊਂਡ ਕੀਤਾ। ਹੁਣ ਇਸ ਸਾਰੇ ਦੇ ਚਲਦਿਆਂ ਤੁਸੀਂ ਇਹ ਕਿਵੇਂ ਅੰਦਾਜ਼ਾ ਲਾਓਗੇ ਕਿ ਬਈ ਉਹਨਾਂ ਦਾ ਜਿਹੜਾ ਕੋਈ ਵੀ ਮੂਵ ਸਿੰਸੀਅਰ ਹੋ, ਕਿਉਂਕਿ ਜੇ ਸੱਚਮੁੱਚ ਉਹ ਅਮਨ ਔਰ ਜਸਟਿਸ ਦੇ ਨਾਲ ਕਸ਼ਮੀਰ ਨਿਬੇੜਨਾ ਚਾਹਣ ਜਾਂ ਬਾਕੀ ਮਸਲੇ, ਤਾਂ ਉਹਨਾਂ ਦੀ ਪੋਲੀਟਿਕਸ ਖਤਮ ਹੋ ਜਾਂਦੀ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ, ਵਿਚ ਐਵਰ ਵੇ ਵਨ ਸਲਾਈਸਿਸ ਔਰ ਡਾਈਸਿਸ ਦਿਸ ਵਿਦ ਔਰ ਵਿਦਾਊਟ ਕਸ਼ਮੀਰੀਜ਼, ਪਾਕਿਸਤਾਨ ਨੀਡਸ ਟੂ ਬੀ ਵੈਰੀ ਕੇਅਰਫੁਲ ਕਿ ਭਾਈ ਕਿਸੇ ਪਾਸੇ ਵੀ ਹੋਏ ਧਿਆਨ ਨਾਲ ਤੁਰੋ। ਵਨ ਵੇ ਟੂ ਕੱਟ ਥਰੂ ਦਾ ਕਨਫਿਊਜ਼ਨ and also to put the brakes on what is appearing in the Indian media is for the top functionaries to A, stop talking about peace beyond this point ਕਿ ਵੀ ਇਹ ਬੰਦ ਕਰੋ, ਅਮਨ 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 ਦਾ ਜਿਹੜਾ ਮੰਤਰ ਤੁਸੀਂ ਜਿਹੜਾ ਉਹ ਰੈਂਟ ਕਰਦੇ ਹੋ। B, to clarify that there is no change in Pakistan's position with reference to what it means by India creating a conductive environment. Rather, ਮੈਂ ਇਹਦੇ 'ਚ ਥੋੜ੍ਹੀ ਜਿਹੀ ਐਡੀਟੋਰੀਅਲ 'ਚ ਤਬਦੀਲੀ ਕਰਨੀ ਹੋਏ ਕਿ A ਨੂੰ ਮੈਂ B 'ਤੇ ਲਿਆਵਾਂਗਾ, B ਨੂੰ ਪਹਿਲਾਂ ਲਿਆ ਕੇ ਕਿ ਪਹਿਲਾਂ ਇਹ ਹੈ ਵੀ ਪਾਕਿਸਤਾਨ ਦੀ ਪੋਜੀਸ਼ਨ ਇਹ ਹੈ, ਇਹ ਤੁਹਾਨੂੰ ਚੰਗਾ ਲੱਗਦਾ ਹੈ ਠੀਕ ਹੈ, ਅਤੇ ਜੇ ਤੁਹਾਡੇ ਗੋਡੇ 'ਤੇ ਗਿੱਟੇ ਲੱਗਦਾ ਹੈ ਤਾਂ ਫਿਰ ਜਾ ਕੇ ਗੰਗਾ 'ਚ ਟੁੱਬੀ ਲਾਓ ਅਤੇ ਰਾਮ ਰਾਮ ਕਰੋ ਬਹਿ ਕੇ, ਇਸ ਬਾਰੇ ਫਿਰ ਇੱਧਰ ਨੂੰ ਮੂੰਹ ਨਾ ਕਰਿਓ। ਇਹ ਬੜਾ ਜ਼ਰੂਰੀ, ਇਹ ਕਰਕੇ ਫਿਰ ਪੀਸ ਦੀ ਗੱਲ ਕਿ ਭਾਈ ਆਹ ਗੱਲ ਕਰੋ। ਐਜ਼ ਫॉर ਟਾਕਿੰਗ ਅਬਾਊਟ ਟੈਰਰ, India should be told that Pakistan is open to discussing India's terrorist activity. ਇਹ ਹੈ ਕਿ ਵੀ ਪਹਿਲਾਂ ਠੀਕ ਹੈ, ਕੁਲਭੂਸ਼ਣ ਯਾਦਵ ਪਹਿਲਾਂ ਅਸੀਂ ਡਿਸਕਸ ਕਰਾਂਗੇ, ਬਲੋਚਿਸਤਾਨ 'ਚ ਤੁਸੀਂ ਕੀ ਕਰ ਰਹੇ ਹੋ, ਇਹ ਤਹਿਰੀਕੇ ਤਾਲਿਬਾਨ ਜਿਹੜੀ ਅਫਗਾਨਿਸਤਾਨ 'ਚ ਬਿਠਾਈ ਹੋਈ ਹੈ, ਜਿਹੜੀ ਪਾਕਿਸਤਾਨ 'ਚ ਅੰਦਰੂਨੀ ਜਿਹੜੀ ਹੈ ਦਹਿਸ਼ਤ, ਇਹਦੀ ਗੱਲ ਕਰਾਂਗੇ। ਫਿਰ ਤੁਸੀਂ ਵੀ ਆਪਣਾ ਕੱਢ ਲਓ ਟਿੱਪਣੀ, ਜੋ ਵੀ ਤੁਸੀਂ ਬਣਾਈ ਹੋਈ ਹੈ ਉਹ ਵੀ ਆਪਾਂ ਦੇਖ ਲਾਂਗੇ। ਐਂਡ ਇਫ ਇੰਡੀਆ ਵਾਂਟਸ ਟੂ ਡਿਸਕਸ ਵਾਟ ਇਟ ਕਾਲਸ ਟੈਰਰਿਜ਼ਮ, Pakistan should insist on either joint investigations into those incidents ਕਿ ਠੀਕ ਹੈ ਤੁਹਾਡੀ ਵੀ ਇੰਟੈਲੀਜੈਂਸ ਏਜੰਸੀਆਂ ਸਾਡੇ ਵੀ ਜੁਆਇੰਟ ਇਨਵੈਸਟੀਗੇਸ਼ਨ ਕਰਾਂਗੇ, ਔਰ ਈਵਨ ਬੈਟਰ ਕਾਲ ਫਾਰ ਥਰਡ ਪਾਰਟੀ ਇਨਵੈਸਟੀਗੇਸ਼ਨ। ਉਹਨੂੰ ਕਹੋ ਜੀ ਠੀਕ ਹੈ ਤੁਸੀਂ ਸੱਦ ਲਓ UN ਦੇ ਆਬਜ਼ਰਵਰ, ਉਹਨਾਂ ਦੇ ਕੋਈ ਇੰਟਰਨੈਸ਼ਨਲ ਜਿਹੜੇ ਇਨਵੈਸਟੀਗੇਟਰ, ਉਹ ਤੁਸੀਂ ਕੀ ਕਰ ਰਹੇ ਹੋ ਅਸੀਂ ਕੀ ਕਰ ਰਹੇ ਹੋ ਉਹਨਾਂ ਦੇ ਹਵਾਲੇ ਕਰ ਦਿਓ, ਉਹਦੇ 'ਚੋਂ ਨਜ਼ਰ ਆ ਜਾਏਗਾ ਕਿ ਪੰਡਤ ਜੀ 'ਚ ਕਿੰਨਾ ਕੁ ਦਮ ਹੈ। ਸੋ ਜ਼ਾਹਰ ਹੈ ਕਿ ਉਹ ਤਾਂ ਖਲੋਤੇ ਹੀ ਝੂਠਤੇ ਨੇ। ਔਰ ਮੈਂ ਕਿਉਂਕਿ ਯੁਵਰਾਜ ਸ਼ਾਹ ਜੀ ਦੀ ਲਿਖਤ ਜਦੋਂ ਮੈਂ ਪੜ੍ਹ ਵੀ ਰਿਹਾ ਸੀ, ਉਸ ਤੋਂ ਪਹਿਲਾਂ ਇੱਕ ਲਿਖਤ ਇਸੇ ਹੀ ਮੁੱਦੇ ਦੇ ਉੱਤੇ, ਕਿਉਂਕਿ ਅੱਜ ਦੇ ਬਹੁਤੇ ਟੌਪਿਕ ਇਸ 'ਤੇ ਨੇ, ਸਾਨੂੰ ਸ਼ਾਹਿਦ ਮੀਰ ਜੀ ਮਿਸੀਸਾਗਾ ਓਨਟਾਰੀਓ ਤੋਂ ਉਹਨਾਂ ਨੇ ਲਿਖਿਆ। ਉਹਨਾਂ ਨੇ ਉਨਵਾਨ ਹੀ ਦਿੱਤਾ ਹੈ, ਬਿਜ਼ਨਸ ਵਿਦ ਨੇਬਰ ਹਾ ਹਾ। ਔਰ ਮਾਈ ਡੀਅਰ ਡਾਕਟਰ ਅਮਰਜੀਤ ਸਿੰਘ ਜੀ ਐਂਡ ਮਾਈ ਸਿਸਟਰ ਨੀਲਮ ਕੌਰ, अस्सलाम वालेकुम and सत श्री अकाल. Yesterday, after hearing press conference of our new Pakistan Finance Minister Hamid Azhar,
I was too much depressed and upset that Dr. Amarjit Singh Sahib's concerns proved to be true. ਬਿਲਕੁਲ कि जो ਅਸੀਂ ਕਿਹਾ ਵੀ ਉਹ ਠੀਕ ਠੀਕ ਹੋ ਰਿਹਾ, but sir, I'm sure you must have come to know about Imran Khan's decision in the cabinet meeting. Imran Khan outrightly rejected the idea of improving business ties with India. ਅਸੀਂ ਅੱਜ ਓਪਨਿੰਗ Okay, ਵੀ ਔਰ ਸਾਡੇ discuss ਆਲਮੋਸਟ ਸਾਰੀ ਕਰਦੇ ਪਏ ਹਾਂ। ਡਿਸਕਸ਼ਨ ਇਹਦੇ ਦੁਆਲੇ ਘੁੰਮ ਰਹੀ ਹੈ। ਬਹੁਤ ਅੱਛਾ। ਠੀਕ ਫੈਸਲਾ ਲਿਆ ਉਹਨਾਂ ਨੇ। ਬਿਲਕੁਲ ਕਾਸ਼ ਪਹਿਲਾਂ ਉਹ ਗਲਤ ਵਾਲਾ ਜਿਹੜਾ ਹੈ ਉਹ ਪਟਾਰੀ ਚੋਂ ਨਾ ਕੱਢਦੇ। ਨਾ ਕਰਦੇ ਬੈਠ Like us, Imran Khan also believes that Modi ਉਹ ਪੂਛਲ ਹੈ ਜਿਹੜੀ ਪਾਈਪ ਵਿੱਚ ਰੱਖਣ ਨਾਲ ਵੀ ਸਿੱਧੀ ਨਹੀਂ ਹੁੰਦੀ। ਸਿੱਧੀ ਨਹੀਂ ਹੋ ਸਕਦੀ। ਵੈਸੇ ਸਾਡੇ ਕਹਿੰਦੇ ਨੇ 12 ਸਾਲ ਵੀ ਪੂਛ ਜਿਹੜੀ ਆ ਉਹ ਪਾਈਪ ਬੋਤਲ ਚ ਪਾ ਕੇ ਰੱਖੋ, ਕੱਢੋਗੇ ਤਾਂ ਵਿੰਗੀ ਦੀ ਵਿੰਗੀ, ਰਹੇਗੀ। ਬਲਕਿ ਪਾਈਪ ਹੀ ਵਿੰਗੀ ਹੋ ਜਾਏਗੀ। ਹਾਂ ਇਹ ਬਿਲਕੁਲ ਇਹ ਐਡੀਸ਼ਨ ਹੈ। ਬਿਲਕੁਲ ਲਵ ਯੂ ਸਰ, ਖਾਲਿਸਤਾਨ ਜ਼ਿੰਦਾਬਾਦ। ਤੁਹਾਡਾ ਸੋਹਣਾ ਸ਼ਾਹਿਦ ਮੀਰ। ਸੋ ਨਾਈਸ ਵਾਹ ਸੋਹਣੇ ਸ਼ਾਹਿਦ ਮੀਰ ਜੀ, ਬਹੁਤ ਬਹੁਤ ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।